ਇਹ ਹਫ਼ਤਾਵਾਰ ਬਾਈਬਲ ਦਾ ਦਰਸੀਵਾਸ ਪਲੇਨਫੀਲਡ ਕ੍ਰਿਸਚੀਅਨ ਸਾਇੰਸ ਚਰਚ ਇੰਡੀਪੈਂਡੈਂਟ ਵੱਲੋਂ ਹੈ, ਜਿਹੜਾ ਨਿਊ ਜਰਸੀ ਅਮਰੀਕਾ ਵਿੱਚ ਹੈ। ਹੋਰ ਮਾਲੂਮਾਤ ਲਈ ਤੁਸੀਂ ਸਾਡੀ ਵੈਬਸਾਈਟ ਵੇਖੋ www.plainfieldcs.com। ਇਹ ਸਬਕ 19 ਜੂਨ 2022 ਐਤਵਾਰ ਦੇ ਦਿਨ ਹਫ਼ਤੇ ਦੇ ਅਖੀਰ ਉੱਤੇ ਤੁਹਾਡੇ ਪੜ੍ਹਨ ਲਈ ਤਿਆਰ ਕੀਤਾ ਗਿਆ ਹੈ। ਮਜ਼ਮੂਨ: ਇਨਸਾਨ ਨੂੰ ਸ਼ਾਮਲ ਕਰਕੇ ਕੀ ਸੰਸਾਰ ਐਟਮੀ ਤਵਾਨਾਈ ਨਾਲ ਬਣਿਆ ਹੈ? ਸੁਨਹਿਰੀ ਮਤਨ: ਮਲਾਕੀ: ਕੀ ਸਾਡਾ ਸਾਰਿਆਂ ਦਾ ਇੱਕ ਹੀ ਪਿਓ ਨਹੀਂ? ਕੀ ਇੱਕ ਹੀ ਰੱਬ ਨੇ ਸਾਨੂੰ ਸਾਰਿਆਂ ਨੂੰ ਪੈਦਾ ਨਹੀਂ ਕੀਤਾ? ਜਵਾਬੀ ਪੜ੍ਹਾਈ: ਯਸਾਇਆ, ਇਸਤਸਨਾ, ਜ਼ਬੂਰ। ਜਿਨ੍ਹੇ ਅਸਮਾਨ ਨੂੰ ਪੈਦਾ ਕੀਤਾ ਤੇ ਤਾਣ ਦਿੱਤਾ, ਜਿਨ੍ਹੇ ਧਰਤੀ ਨੂੰ ਤੇ ਜੋ ਕੁਝ ਉਹਦੇ ਵਿੱਚੋਂ ਨਿਕਲਦਾ ਹੈ ਫੈਲਾਇਆ, ਤੇ ਜਿਹੜਾ ਉਹਦੇ ਬਾਸ਼ਿੰਦਿਆਂ ਨੂੰ ਸਾਹ ਤੇ ਉਹਦੇ ਉੱਤੇ ਟੁਰਨ ਵਾਲਿਆਂ ਨੂੰ ਰੂਹ ਦਿੰਦਾ ਹੈ, ਯਾਨੀ ਖੁਦਾਵੰਦ ਰੱਬ ਇੰਝ ਆਖਦਾ ਹੈ, ਮੈਂ ਖੁਦਾਵੰਦ ਨੇ ਤੈਨੂੰ ਸੱਚਾਈ ਨਾਲ ਬੁਲਾਇਆ, ਮੈਂ ਹੀ ਤੇਰਾ ਹੱਥ ਫੜਾਂਗਾ ਤੇ ਤੇਰੀ ਹਿਫਾਜ਼ਤ ਕਰਾਂਗਾ, ਤੇ ਲੋਕਾਂ ਦੇ ਅਹਿਦ ਤੇ ਕੌਮਾਂ ਦੀ ਲੋਅ ਲਈ ਤੈਨੂੰ ਦੇਵਾਂਗਾ, ਭਈ ਤੂੰ ਅੰਨ੍ਹਿਆਂ ਦੀਆਂ ਅੱਖੀਆਂ ਖੋਲ੍ਹੇ ਤੇ ਅਸੀਰਾਂ ਨੂੰ ਕੈਦ ਵਿੱਚੋਂ ਕੱਢੇ, ਤੇ ਉਹਨਾਂ ਨੂੰ ਜਿਹੜੇ ਹਨੇਰੇ ਵਿੱਚ ਬੈਠੇ ਨੇ ਕੈਦਖਾਨੇ ਵਿੱਚੋਂ ਛੁਡਾਏ। ਯਹੋਵਾ ਮੈਂ ਹੀ ਹਾਂ, ਇਹੀ ਮੇਰਾ ਨਾਂ ਹੈ। ਮੈਂ ਆਪਣਾ ਜਲਾਲ ਕਿਸੇ ਦੂਜੇ ਲਈ ਤੇ ਆਪਣੀ ਹਮਦ ਖੋਦੀਆਂ ਹੋਈਆਂ ਮੂਰਤਾਂ ਲਈ ਰਵਾ ਨਾ ਰੱਖਾਂਗਾ। ਵੇਖੋ, ਪੁਰਾਣੀਆਂ ਗੱਲਾਂ ਪੂਰੀਆਂ ਹੋ ਗਈਆਂ ਤੇ ਮੈਂ ਨਵੀਆਂ ਗੱਲਾਂ ਦੱਸਦਾ ਵਾਂ। ਇਹਦੇ ਤੋਂ ਪਹਿਲਾਂ ਭਈ ਉਹ ਹੋਣ, ਮੈਂ ਤੁਹਾਨੂੰ ਦੱਸਦਾ ਵਾਂ ਕਿ ਤੁਸੀਂ ਇਹ ਬੇਵਕੂਫ ਤੇ ਘੱਟ ਸਿਆਣ ਵਾਲੇ ਲੋਕੋ ਇਸ ਤਰ੍ਹਾਂ ਰੱਬ ਨੂੰ ਬਦਲਾ ਦੇਵੋਗੇ? ਕੀ ਉਹ ਤੁਹਾਡਾ ਪਿਓ ਨਹੀਂ ਜਿਹਨੇ ਤੁਹਾਨੂੰ ਖਰੀਦਿਆ? ਉਹਨੇ ਹੀ ਤੁਹਾਨੂੰ ਬਣਾਇਆ ਤੇ ਤੁਹਾਨੂੰ ਕਿਆਮ ਬਖਸ਼ਿਆ। ਜਾਣ ਰੱਖੋ ਭਈ ਖੁਦਾਵੰਦ ਹੀ ਰੱਬ ਏ। ਉਹਨੇ ਹੀ ਸਾਨੂੰ ਜੰਮਿਆ ਤੇ ਅਸੀਂ ਉਹਦੇ ਹੀ ਹਾਂ। ਅਸੀਂ ਉਹਦੇ ਲੋਕੀ ਤੇ ਉਹਦੀ ਚਰਾਗਾਂ ਦੀਆਂ ਭੇਡਾਂ ਵਾਂ। ਆਓ ਅਸੀਂ ਝੁਕੀਏ ਤੇ ਸਜਦਾ ਕਰੀਏ ਤੇ ਆਪਣੇ ਖਾਲਕ ਰੱਬ ਦੇ ਸਾਹਮਣੇ ਗੋਡੇ ਟੇਕੀਏ। ਦਰਸੀਵਾਜ਼ ਬਾਈਬਲ ਵਿੱਚੋਂ ਯਸਾਇਆ। ਖੁਦਾਵੰਦ ਤੇਰਾ ਫਿਦਿਆ ਦੇਣ ਵਾਲਾ, ਜਿਨ੍ਹੇ ਰਹਿਮ ਵਿੱਚੋਂ ਹੀ ਤੈਨੂੰ ਬਣਾਇਆ, ਇੰਝ ਆਖਦਾ ਹੈ, ਭਈ ਮੈਂ ਖੁਦਾਵੰਦ ਸਾਰਿਆਂ ਦਾ ਖਾਲਕ ਵਾਂ। ਮੈਂ ਹੀ ਇਕੱਲਾ ਅਸਮਾਨ ਨੂੰ ਤਾਣਨ ਵਾਲਾ ਤੇ ਧਰਤੀ ਨੂੰ ਵਿਛਾਉਣ ਵਾਲਾ ਵਾਂ। ਕੌਣ ਮੇਰਾ ਸ਼ਰੀਕ ਏ? ਯਸਾਇਆ। ਤੇ ਹੁਣ ਐ ਯਾਕੂਬ, ਖੁਦਾਵੰਦ ਜਿਨ੍ਹੇ ਤੈਨੂੰ ਪੈਦਾ ਕੀਤਾ ਤੇ ਜਿਨ੍ਹੇ ਇਹ ਇਸਰਾਈਲ ਤੈਨੂੰ ਬਣਾਇਆ, ਇੰਝ ਆਖਦਾ ਏ, ਭਈ ਖੌਫ ਨਾ ਕਰ, ਕਿਉਂ ਜੇ ਮੈਂ ਤੇਰਾ ਫਿਦਿਆ ਦਿੱਤਾ ਏ। ਮੈਂ ਤੇਰਾ ਨਾਂ ਲੈ ਕੇ ਤੈਨੂੰ ਬੁਲਾਇਆ ਏ, ਤੂੰ ਮੇਰਾ ਏ। ਜਦ ਤੂੰ ਸਲਾਬ ਵਿੱਚੋਂ ਲੰਘੇ ਤੇ ਮੈਂ ਤੇਰੇ ਨਾਲ ਹੋਵਾਂਗਾ, ਤੇ ਜਦ ਤੂੰ ਨਦੀਆਂ ਵਿੱਚੋਂ ਲੰਘੇ ਤੇ ਉਹ ਤੈਨੂੰ ਨਾ ਡੁਬੋਣਗੀਆਂ। ਜਦ ਤੂੰ ਅੱਗ ਉੱਤੇ ਟੁਰੇਂਗਾ ਤੇ ਤੈਨੂੰ ਆਂਚ ਨਾ ਲੱਗੇਗੀ ਤੇ ਸ਼ੋਲਾ ਤੈਨੂੰ ਨਾ ਸਾੜੇਗਾ, ਕਿਉਂ ਜੇ ਮੈਂ ਖੁਦਾਵੰਦ ਤੇਰਾ ਰੱਬ, ਇਸਰਾਈਲ ਦਾ ਕਦੂਸ, ਤੇਰਾ ਮੁਕਤੀ ਦੇਣ ਵਾਲਾ ਵਾਂ। ਖੁਦਾਵੰਦ ਆਖਦਾ ਏ, ਭਈ ਤੁਸੀਂ ਮੇਰੇ ਗਵਾਹ ਹੋ ਤੇ ਮੇਰੇ ਖਾਦਮ ਵੀ, ਜਿਨ੍ਹਾਂ ਨੂੰ ਮੈਂ ਬਰਗਜ਼ੀਦਾ ਕੀਤਾ, ਤਾਂ ਜੋ ਤੁਸੀਂ ਜਾਣੋ ਤੇ ਮੇਰੇ ਉੱਤੇ ਈਮਾਨ ਲਿਆਓ ਤੇ ਸਮਝੋ ਭਈ ਮੈਂ ਉਹੀ ਹਾਂ। ਮੈਥੋਂ ਪਹਿਲਾਂ ਕੋਈ ਰੱਬ ਨਾ ਹੋਇਆ ਤੇ ਮੇਰੇ ਬਾਅਦ ਵੀ ਨਾ ਹੋਏਗਾ। ਮੈਂ ਹੀ ਯਹੋਵਾ ਵਾਂ ਤੇ ਮੇਰੇ ਇਲਾਵਾ ਕੋਈ ਬਚਾਉਣ ਵਾਲਾ ਨਹੀਂ। ਮੈਂ ਐਲਾਨ ਕੀਤਾ ਤੇ ਮੈਂ ਮੁਕਤੀ ਦਿੱਤੀ ਤੇ ਮੈਂ ਹੀ ਜ਼ਾਹਰ ਕੀਤਾ, ਜਦ ਤੁਹਾਡੇ ਵਿੱਚ ਕੋਈ ਗੈਰ ਮਬੂਦ ਨਹੀਂ ਸੀ। ਇਸ ਲਈ ਤੁਸੀਂ ਮੇਰੇ ਗਵਾਹ ਹੋ। ਖੁਦਾਵੰਦ ਆਖਦਾ ਹੈ, ਭਈ ਮੈਂ ਹੀ ਖੁਦਾਵੰਦ ਹਾਂ। ਅੱਜ ਤੋਂ ਮੈਂ ਹੀ ਵਾਂ ਤੇ ਕੋਈ ਨਹੀਂ ਜਿਹੜਾ ਮੇਰੇ ਹੱਥੋਂ ਛੁਡਾ ਸਕੇ। ਮੈਂ ਕੰਮ ਕਰਾਂਗਾ, ਕੌਣ ਹੈ ਜਿਹੜਾ ਮੈਨੂੰ ਰੱਦ ਕਰੇ? ਮੈਂ ਖੁਦਾਵੰਦ ਤੁਹਾਡਾ ਕਦੂਸ, ਇਸਰਾਈਲ ਦਾ ਖਾਲਕ, ਤੁਹਾਡਾ ਬਾਦਸ਼ਾਹ ਵਾਂ। ਯੋਹੰਨਾ। ਸ਼ੁਰੂ ਵਿੱਚ ਕਲਾਮ ਸੀ ਤੇ ਕਲਾਮ ਰੱਬ ਦੇ ਨਾਲ ਸੀ ਤੇ ਕਲਾਮ ਹੀ ਰੱਬ ਸੀ। ਇਹ ਹੀ ਸ਼ੁਰੂ ਵਿੱਚ ਰੱਬ ਦੇ ਨਾਲ ਸੀ। ਸਾਰੀਆਂ ਸ਼ੈਵਾਂ ਉਹਦੇ ਹੀ ਰਾਹੀਂ ਪੈਦਾ ਹੋਈਆਂ, ਤੇ ਜੋ ਕੁਝ ਪੈਦਾ ਹੋਇਆ ਉਹਦੇ ਵਿੱਚੋਂ ਕੋਈ ਸ਼ੈ ਵੀ ਉਹਦੇ ਬਗੈਰ ਪੈਦਾ ਨਾ ਹੋਈ। ਉਹਦੇ ਵਿੱਚ ਹਯਾਤੀ ਸੀ ਤੇ ਉਹ ਹਯਾਤੀ ਬੰਦਿਆਂ ਦਾ ਨੂਰ ਸੀ, ਤੇ ਨੂਰ ਹਨੇਰੇ ਵਿੱਚ ਚਮਕਦਾ ਏ ਤੇ ਹਨੇਰੇ ਨੇ ਉਹਨੂੰ ਕਬੂਲ ਨਾ ਕੀਤਾ। ਉਹ ਜੱਗ ਵਿੱਚ ਸੀ ਤੇ ਜੱਗ ਉਹਦੇ ਰਾਹੀਂ ਬਣਿਆ ਤੇ ਜੱਗ ਨੇ ਉਹਨੂੰ ਨਾ ਪਛਾਣਿਆ। ਉਹ ਆਪਣੇ ਘਰ ਆਇਆ ਤੇ ਉਹਦੇ ਆਪਣਿਆਂ ਨੇ ਉਹਨੂੰ ਕਬੂਲ ਨਾ ਕੀਤਾ, ਪਰ ਜਿਨ੍ਹਾਂ ਨੇ ਉਹਨੂੰ ਕਬੂਲ ਕੀਤਾ, ਉਹਨੇ ਉਹਨਾਂ ਨੂੰ ਰੱਬ ਦੇ ਪੁੱਤਰ ਬਣਨ ਦਾ ਹੱਕ ਬਖਸ਼ਿਆ, ਯਾਨੀ ਉਹਨਾਂ ਨੂੰ ਜਿਹੜੇ ਉਹਦੇ ਨਾਂ ਉੱਤੇ ਈਮਾਨ ਲਿਆਉਂਦੇ ਨੇ। ਉਹ ਨਾ ਲਹੂ ਤੋਂ, ਨਾ ਬਦਨ ਦੀ ਖਾਹਿਸ਼ ਤੋਂ, ਨਾ ਇਨਸਾਨ ਦੇ ਇਰਾਦੇ ਤੋਂ, ਬਲਕਿ ਰੱਬ ਤੋਂ ਜੰਮੇ, ਤੇ ਕਲਾਮ ਮੁਜੱਸਮ ਹੋਇਆ ਤੇ ਫਜ਼ਲ ਤੇ ਸੱਚਾਈ ਨਾਲ ਮਾਮੂਰ ਹੋ ਕੇ ਸਾਡੇ ਵਿਚਕਾਰ ਰਿਹਾ, ਤੇ ਅਸੀਂ ਉਹਦਾ ਅਜਿਹਾ ਜਲਾਲ ਵੇਖਿਆ ਜਿਵੇਂ ਬਾਪ ਦੇ ਇਕਲੌਤੇ ਦਾ ਜਲਾਲ। ਕਰੰਥੀਓ। ਸਾਡੇ ਪਿਓ ਰੱਬ ਤੇ ਖੁਦਾਵੰਦ ਯਿਸੂ ਮਸੀਹ ਵੱਲੋਂ ਤੁਹਾਨੂੰ ਫਜ਼ਲ ਤੇ ਇਤਮਾਨਾਨ ਹਾਸਲ ਹੁੰਦਾ ਰਹੇ। ਸਾਡੇ ਖੁਦਾਵੰਦ ਯਿਸੂ ਮਸੀਹ ਦੇ ਪਿਓ ਤੇ ਰੱਬ ਦੀ ਵਡਿਆਈ ਹੋਵੇ, ਜਿਹੜਾ ਰਹਿਮਤਾਂ ਦਾ ਪਿਓ ਤੇ ਹਰ ਤਰ੍ਹਾਂ ਦੀ ਤਸੱਲੀ ਦਾ ਰੱਬ ਏ।
ਉਹ ਸਾਡੀਆਂ ਸਾਰੀਆਂ ਮੁਸੀਬਤਾਂ ਵਿੱਚ ਸਾਨੂੰ ਤਸੱਲੀ ਦਿੰਦਾ ਹੈ, ਤਾਂ ਜੋ ਅਸੀਂ ਉਸ ਤਸੱਲੀ ਦੇ ਪਾਰੋਂ ਜਿਹੜੀ ਰੱਬ ਸਾਨੂੰ ਦਿੰਦਾ ਹੈ ਉਹਨਾਂ ਨੂੰ ਵੀ ਤਸੱਲੀ ਦੇ ਸਕੀਏ ਜਿਹੜੇ ਕਿਸੇ ਤਰ੍ਹਾਂ ਦੀ ਮੁਸੀਬਤ ਵਿੱਚ ਨੇ। ਯੋਹੰਨਾ। ਯਿਸੂ ਯਰੂਸ਼ਲਮ ਨੂੰ ਗਿਆ। ਯਰੂਸ਼ਲਮ ਵਿੱਚ ਭੀੜ ਦਰਵਾਜ਼ੇ ਦੇ ਕੋਲ ਇੱਕ ਤਾਲਾਬ ਹੈ ਜਿਹੜਾ ਅਬਰਾਨੀ ਵਿੱਚ ਬੈਤੇ ਸਦਾ ਅਖਵਾਉਂਦਾ ਹੈ, ਤੇ ਉਹਦੇ 5 ਬਰਾਮਦੇ ਨੇ। ਉੱਥੇ ਇੱਕ ਬੰਦਾ ਸੀ ਜਿਹੜਾ 38 ਵਰ੍ਹਿਆਂ ਤੋਂ ਬਿਮਾਰੀ ਵਿੱਚ ਗ੍ਰਿਫਤਾਰ ਸੀ। ਯਿਸੂ ਨੇ ਉਹਨੂੰ ਆਖਿਆ, ਉੱਠ, ਆਪਣੀ ਮੰਜੀ ਚੁੱਕ ਤੇ ਟੁਰ ਫਿਰ। ਉਹ ਬੰਦਾ ਉਸੇ ਵੇਲੇ ਤੰਦਰੁਸਤ ਹੋ ਗਿਆ ਤੇ ਆਪਣੀ ਮੰਜੀ ਚੁੱਕ ਕੇ ਟੁਰਨ ਫਿਰਨ ਲੱਗ ਪਿਆ। ਉਹ ਸਬਤ ਦਾ ਦਿਨ ਸੀ। ਉਸ ਬੰਦੇ ਨੇ ਜਾ ਕੇ ਯਹੂਦੀਆਂ ਨੂੰ ਖਬਰ ਦਿੱਤੀ, ਜਿਹਨੇ ਮੈਨੂੰ ਠੀਕ ਕੀਤਾ ਹੈ ਉਹ ਯਿਸੂ ਹੈ। ਇਸ ਲਈ ਯਹੂਦੀ ਯਿਸੂ ਨੂੰ ਸਤਾਉਣ ਲੱਗੇ, ਕਿਉਂ ਜੇ ਉਹ ਅਜਿਹੇ ਕੰਮ ਸਬਤ ਦੇ ਦਿਨ ਕਰਦਾ ਸੀ। ਪਰ ਯਿਸੂ ਨੇ ਉਹਨਾਂ ਨੂੰ ਆਖਿਆ, ਭਈ ਮੇਰਾ ਪਿਓ ਹੁਣ ਤੀਕਰ ਕੰਮ ਕਰਦਾ ਹੈ ਤੇ ਮੈਂ ਵੀ ਕਰਦਾ ਵਾਂ। ਇਸ ਪਾਰੋਂ ਯਹੂਦੀ ਹੋਰ ਵੀ ਬਹੁਤੀ ਉਹਨੂੰ ਕਤਲ ਕਰਨ ਦੀ ਕੋਸ਼ਿਸ਼ ਕਰਨ ਲੱਗੇ, ਭਈ ਉਹ ਨਾ ਸਿਰਫ ਸਬਤ ਦਾ ਹੁਕਮ ਤੋੜਦਾ ਬਲਕਿ ਰੱਬ ਨੂੰ ਖਾਸ ਆਪਣਾ ਪਿਓ ਆਖ ਕੇ ਆਪਣੇ ਆਪ ਨੂੰ ਰੱਬ ਦੇ ਬਰਾਬਰ ਬਣਾਉਂਦਾ ਸੀ। ਮੈਂ ਤੁਹਾਨੂੰ ਸੱਚ ਆਖਦਾ ਵਾਂ ਵੀ ਪੁੱਤਰ ਆਪਣੇ ਕੋਲੋਂ ਕੁਝ ਨਹੀਂ ਕਰ ਸਕਦਾ ਸਿਵਾਏ ਇਹਦੇ ਜੋ ਉਹ ਪਿਓ ਨੂੰ ਕਰਦਿਆਂ ਵੇਖਦਾ ਏ, ਕਿਉਂ ਜੇ ਜਿੰਨਾ ਕੰਮਾਂ ਨੂੰ ਉਹ ਕਰਦਾ ਏ ਉਹਨਾਂ ਨੂੰ ਪੁੱਤਰ ਵੀ ਉਂਝ ਹੀ ਕਰਦਾ ਏ। ਇਸ ਲਈ ਭਈ ਪਿਓ ਪੁੱਤਰ ਨੂੰ ਪਿਆਰਾ ਰੱਖਦਾ ਏ ਤੇ ਜਿੰਨੇ ਕੰਮ ਆਪ ਕਰਦਾ ਏ ਉਹਨੇ ਵਿਖਾਉਂਦਾ ਏ, ਬਲਕਿ ਇਹਨਾਂ ਤੋਂ ਵੀ ਵੱਡੇ ਕੰਮ ਉਹਨਾਂ ਨੂੰ ਵਿਖਾਵੇਗਾ ਤਾਂ ਜੋ ਤੁਸੀਂ ਹੈਰਾਨ ਹੋਵੋ। ਮੈਂ ਤੁਹਾਨੂੰ ਸੱਚ ਆਖਦਾ ਵਾਂ ਵੀ ਜਿਹੜਾ ਮੇਰਾ ਕਲਾਮ ਸੁਣਦਾ ਏ ਤੇ ਮੇਰੇ ਘੱਲਣ ਵਾਲੇ ਦਾ ਯਕੀਨ ਕਰਦਾ ਏ, ਹਮੇਸ਼ਾ ਦੀ ਹਯਾਤੀ ਉਹਦੀ ਏ ਤੇ ਉਹਦੇ ਉੱਤੇ ਸਜ਼ਾ ਦਾ ਹੁਕਮ ਨਹੀਂ ਹੁੰਦਾ, ਬਲਕਿ ਉਹ ਮੌਤ ਤੋਂ ਨਿਕਲ ਕੇ ਹਯਾਤੀ ਵਿੱਚ ਵੜ ਗਿਆ ਏ। ਕਿਉਂ ਜੇ ਜਿਵੇਂ ਪਿਓ ਆਪਣੇ ਆਪ ਵਿੱਚ ਹਯਾਤੀ ਰੱਖਦਾ ਏ, ਉਸੇ ਤਰ੍ਹਾਂ ਉਹਨੇ ਪੁੱਤਰ ਨੂੰ ਵੀ ਇਹੀ ਬਖਸ਼ਿਆ ਏ ਭਈ ਆਪਣੇ ਆਪ ਵਿੱਚ ਹਯਾਤੀ ਰੱਖੇ। ਮੱਤੀ। ਤੇ ਧਰਤੀ ਉੱਤੇ ਕਿਸੇ ਨੂੰ ਆਪਣਾ ਪਿਓ ਨਾ ਆਖੋ, ਕਿਉਂ ਜੇ ਤੁਹਾਡਾ ਪਿਓ ਇੱਕ ਹੀ ਏ ਜਿਹੜਾ ਅਸਮਾਨੀ ਏ। ਤੇ ਤੁਸੀਂ ਨਾ ਹਾਦੀ ਅਖਵਾਓ, ਕਿਉਂ ਜੇ ਤੁਹਾਡਾ ਹਾਦੀ ਇੱਕ ਹੀ ਏ ਯਾਨੀ ਮਸੀਹ। ਪਰ ਜਿਹੜਾ ਤੁਹਾਡੇ ਵਿੱਚ ਵੱਡਾ ਏ ਉਹ ਤੁਹਾਡਾ ਖਾਦਮ ਬਣੇ, ਤੇ ਜਿਹੜਾ ਕੋਈ ਆਪਣੇ ਆਪ ਨੂੰ ਵੱਡਾ ਬਣਾਵੇਗਾ ਉਹ ਨਿੱਕਾ ਕੀਤਾ ਜਾਵੇਗਾ, ਤੇ ਜਿਹੜਾ ਆਪਣੇ ਆਪ ਨੂੰ ਨਿੱਕਾ ਬਣਾਵੇਗਾ ਉਹ ਵੱਡਾ ਕੀਤਾ ਜਾਵੇਗਾ। ਲੂਕਾ। ਉਸੇ ਵੇਲੇ ਉਹ ਪਾਕ ਰੂਹ ਨਾਲ ਖੁਸ਼ੀ ਵਿੱਚ ਭਰ ਗਿਆ ਤੇ ਆਖਣ ਲੱਗਿਆ, ਐ ਬਾਪ ਅਸਮਾਨ ਤੇ ਧਰਤੀ ਦੇ ਖੁਦਾਵੰਦ, ਮੈਂ ਤੇਰੀ ਵਡਿਆਈ ਕਰਦਾ ਹਾਂ ਵੀ ਤੂੰ ਇਹ ਗੱਲਾਂ ਸਿਆਣਿਆਂ ਤੇ ਅਕਲ ਵਾਲਿਆਂ ਤੋਂ ਲੁਕਾਈਆਂ ਤੇ ਬੱਚਿਆਂ ਉੱਤੇ ਜ਼ਾਹਿਰ ਕੀਤੀਆਂ। ਹਾਂ ਐ ਬਾਪ, ਕਿਉਂ ਜੇ ਤੈਨੂੰ ਇੰਝ ਹੀ ਪਸੰਦ ਆਇਆ। ਮੇਰੇ ਪਿਓ ਵੱਲੋਂ ਸਾਰੇ ਮੈਨੂੰ ਦਿੱਤੇ ਗਏ, ਤੇ ਕੋਈ ਨਹੀਂ ਜਾਣਦਾ ਭਈ ਪੁੱਤਰ ਕੌਣ ਹੈ ਸਿਵਾਏ ਪਿਓ ਦੇ, ਤੇ ਕੋਈ ਨਹੀਂ ਜਾਣਦਾ ਵੀ ਪਿਓ ਕੌਣ ਹੈ ਸਿਵਾਏ ਪੁੱਤਰ ਦੇ ਤੇ ਉਸ ਬੰਦੇ ਦੇ ਜਿਹਦੇ ਉੱਤੇ ਪੁੱਤਰ ਉਹਨੂੰ ਜ਼ਾਹਿਰ ਕਰਨਾ ਚਾਹਵੇ। ਯਸਾਇਆ। ਐ ਲੋਕੋ ਜਿਹੜੇ ਖੁਦਾਵੰਦ ਦੀ ਸੱਚਾਈ ਮਗਰ ਟੁਰਦੇ ਹੋ ਤੇ ਖੁਦਾਵੰਦ ਦੇ ਜੋ ਯਾਨ ਹੋ, ਮੇਰੀ ਸੁਣੋ। ਇਸ ਚਟਾਨ ਉੱਤੇ ਜਿਹਦੇ ਉੱਤੇ ਤੁਸੀਂ ਵੱਢੇ ਗਏ ਹੋ ਨਜ਼ਰ ਕਰੋ। ਹੁਣ ਮੈਂ ਮੇਰੀ ਬੇਕਰੇਡੀ ਦੀ ਲਿਖੀ ਹੋਈ ਕ੍ਰਿਸਚਨ ਸਾਇੰਸ ਦੀ ਦਰਸੀ ਕਿਤਾਬ ਸਾਇੰਸ ਤੇ ਸਿਹਤ ਆਇਤਾਂ ਦੀ ਕੁੰਜੀ ਦੇ ਨਾਲ ਵਿੱਚੋਂ ਲਈਆਂ ਹੋਈਆਂ ਲਿਖਾਈਆਂ ਪੜਾਂਗਾ। ਸਾਇੰਸ ਤੇ ਸਿਹਤ। ਸਾਇੰਸ ਵਿੱਚ ਇਨਸਾਨ ਰੂਹ ਦੀ ਔਲਾਦ ਏ। ਉਹਦਾ ਨਸਬ ਸੋਨਾ, ਚੰਗਿਆਈ ਤੇ ਪਾਕੀਜ਼ਗੀ ਬਣਾਉਂਦੀ ਏ। ਉਹਦਾ ਅਸਲ ਬਸ਼ਰ ਵਾਂਗਰ ਵੈਸ਼ੀ ਫਿਤਰਤ ਵਿੱਚ ਨਹੀਂ, ਤੇ ਨਾ ਹੀ ਉਹ ਜ਼ਹਾਨਤ ਤਿਕਰ ਅਪੜਨ ਤੋਂ ਪਹਿਲਾਂ ਮਾਦੀ ਹਾਲਤਾਂ ਵਿੱਚੋਂ ਲੰਘਦਾ ਹੈ। ਰੂਹ ਉਹਦੀ ਹਸਤੀ ਦਾ ਪਹਿਲਾ ਤੇ ਅਸਲੀ ਮੰਬਾ ਏ। ਰੱਬ ਉਹਦਾ ਪਿਓ ਏ ਤੇ ਹਯਾਤੀ ਉਹਦੀ ਹਸਤੀ ਦਾ ਕਾਨੂੰਨ ਏ। ਯਿਸੂ ਨੇ ਕਿਸੇ ਬਦਨੀ ਰਿਸ਼ਤੇ ਨੂੰ ਨਹੀਂ ਮੰਨਿਆ। ਉਹਨੇ ਆਖਿਆ, ਧਰਤੀ ਉੱਤੇ ਕਿਸੇ ਨੂੰ ਆਪਣਾ ਪਿਓ ਨਾ ਆਖੋ, ਕਿਉਂ ਜੇ ਤੁਹਾਡਾ ਪਿਓ ਇੱਕ ਹੀ ਏ ਜਿਹੜਾ ਅਸਮਾਨੀ ਏ। ਉਹਨੇ ਦੁਬਾਰਾ ਆਖਿਆ, ਕੌਣ ਏ ਮੇਰੀ ਮਾਂ ਤੇ ਕੌਣ ਨੇ ਮੇਰੇ ਭਰਾ। ਇਹ ਮਤਲਬ ਦਿੰਦਿਆਂ ਹੋਏ ਭਈ ਉਹ ਹੀ ਨੇ ਜਿਹੜੇ ਉਹਦੇ ਪਿਓ ਦੀ ਮਰਜ਼ੀ ਪੂਰੀ ਕਰਦੇ ਨੇ। ਸਾਡੇ ਕੋਲ ਇਸ ਗੱਲ ਦਾ ਕੋਈ ਰਿਕਾਰਡ ਨਹੀਂ ਏ ਭਈ ਉਹ ਕਿਸੇ ਬੰਦੇ ਨੂੰ ਬਾਪ ਦੇ ਨਾਂ ਤੋਂ ਬੁਲਾਉਂਦਾ ਹੋਵੇ। ਉਹ ਰੂਹ ਰੱਬ ਨੂੰ ਇਕੱਲੇ ਖਾਲਕ ਦੇ ਰੂਪ ਵਿੱਚ ਜਾਣਦਾ ਸੀ ਤੇ ਇਸ ਲਈ ਉਹਨੂੰ ਸਾਰਿਆਂ ਦੇ ਪਿਓ ਦੇ ਤੌਰ ਤੇ ਵੀ ਜਾਣਦਾ ਸੀ। ਇਨਸਾਨ ਜਿਹੜਾ ਰੱਬ ਦਾ ਪਰਛਾਵਾਂ ਏ, ਉਹਦੀ ਤਲਾਸ਼ ਰੱਬ ਦੇ ਸ਼ੁਰੂ ਦੇ ਬਾਰੇ ਜਾਣਨ ਦੇ ਬਰਾਬਰ ਏ, ਜਿਹੜਾ ਆਪ ਮੌਜੂਦ ਤੇ ਅਬਦੀ ਏ। ਬਸ ਕਮਜ਼ੋਰ ਗਲਤੀ ਹੀ ਮਾਦੇ ਦੇ ਨਾਲ, ਚੰਗਿਆਈ ਨੂੰ ਬਦੀ ਦੇ ਨਾਲ, ਲਫਾਨੀਅਤ ਨੂੰ ਫਾਨੀਅਤ ਦੇ ਨਾਲ ਇਕੱਠਾ ਕਰਨ ਦੀ ਕੋਸ਼ਿਸ਼ ਕਰੇਗੀ ਤੇ ਇਸ ਨਕਲੀ ਇਕੱਠ ਨੂੰ ਇਨਸਾਨ ਆਖੇਗੀ। ਜਿਵੇਂ ਭਈ ਇਨਸਾਨ ਸਿਆਣ ਤੇ ਮਾਦੇ, ਇਨਸਾਨ ਤੇ ਰੱਬ ਦੋਵਾਂ ਦੀ ਪੀੜੀ ਹੋਵੇ। ਤਖਲੀਕ ਰੂਹਾਨੀ ਨਿਯਮਾਂ ਉੱਤੇ ਕਾਇਮ ਹੁੰਦੀ ਏ। ਅਸੀਂ ਆਪਣੀ ਕਾਮਲੀਅਤ ਦਾ ਮਿਆਰ ਗਵਾ ਦਿੰਦੇ ਹਾਂ ਤੇ ਅਲੂਹੀਅਤ ਦੇ ਮੁਨਾਸਬ ਤਸੱਵਰ ਨੂੰ ਇੱਕ ਪਾਸੇ ਕਰ ਦਿੰਦੇ ਹਾਂ, ਜਦ ਅਸੀਂ ਇਹ ਮੰਨ ਲੈਂਦੇ ਹਾਂ ਭਈ ਕਾਮਲ ਉਸ ਅਦਮ ਦਾ ਲਿਖਾਰੀ ਏ ਜਿਹੜਾ ਨਾਮੁਕੰਮਲ ਹੋ ਸਕਦਾ ਏ, ਭਈ ਰੱਬ ਪਾਪ ਨੂੰ ਤਾਕਤ ਦਿੰਦਾ ਏ, ਜਾਂ ਇਹ ਭਈ ਸੱਚਾਈ ਗਲਤੀ ਨੂੰ ਕਾਬਲੀਅਤ ਦਿੰਦੀ ਏ। ਸਾਡਾ ਵੱਡਾ ਨਮੂਨਾ ਯਿਸੂ
ਵਜੂਦੀਅਤ ਦੇ ਜ਼ਾਤੀ ਇਜ਼ਹਾਰ ਨੂੰ ਬਹਾਲ ਕਰ ਸਕਿਆ ਜਿਹੜਾ ਮੌਤ ਦੇ ਵੇਲੇ ਗਾਇਬ ਹੋ ਗਿਆ ਸੀ। ਇਹ ਜਾਣਦਿਆਂ ਹੋਏ ਭਈ ਰੱਬ ਇਨਸਾਨ ਦੀ ਹਯਾਤੀ ਏ, ਸੂਲੀ ਚਾੜੇ ਜਾਣ ਤੋਂ ਪਹਿਲਾਂ ਯਿਸੂ ਆਪਣੇ ਆਪ ਨੂੰ ਗੈਰ ਤਬਦੀਲਸ਼ੁਦਾ ਪੇਸ਼ ਕਰਨ ਦੇ ਕਾਬਲ ਸੀ। ਸਾਇੰਸ ਵਿੱਚ ਨਾ ਤੇ ਸਿਆਣ ਮਾਦੇ ਨੂੰ ਪੈਦਾ ਕਰਦੀ ਏ ਤੇ ਨਾ ਮਾਦਾ ਸਿਆਣ ਨੂੰ। ਕਿਸੇ ਮਾਦੇ ਵਿੱਚ ਤਾਕਤ ਜਾਂ ਕਾਬਲੀਅਤ ਜਾਂ ਸਿਆਣ ਨਹੀਂ ਭਈ ਉਹ ਕੁਝ ਪੈਦਾ ਕਰੇ ਜਾਂ ਮਿਟਾ ਦੇਵੇ। ਸਭ ਕੁਝ ਬਸ ਇੱਕ ਸਿਆਣ ਏ, ਯਾਨੀ ਰੱਬ ਦੇ ਇਖਤਿਆਰ ਵਿੱਚ ਏ। ਫਾਨੀ ਮੁਖਾਲਫਤ ਦੀ ਬੁਨਿਆਦ ਇਨਸਾਨ ਦੇ ਸ਼ੁਰੂ ਦੀ ਝੂਠੀ ਸਿਆਣ ਏ। ਠੀਕ ਤਰ੍ਹਾਂ ਸ਼ੁਰੂ ਕਰਨਾ ਠੀਕ ਤਰ੍ਹਾਂ ਅਖੀਰ ਹੋਣਾ ਏ। ਹਰ ਉਹ ਨਜ਼ਰੀਆ ਜਿਹੜਾ ਦਿਮਾਗ ਤੋਂ ਸ਼ੁਰੂ ਹੁੰਦਾ ਵਿਖਾਲੀ ਦਿੰਦਾ ਏ, ਗਲਤ ਸ਼ੁਰੂ ਹੁੰਦਾ ਏ। ਇਲਾਹੀ ਸਿਆਣ ਹੀ ਵਜੂਦੀਅਤ ਦੀ ਇਕੱਲੀ ਵਜ੍ਹਾ ਜਾਂ ਅਸੂਲ ਏ। ਵਜ੍ਹਾ ਮਾਦੇ ਵਿੱਚ, ਫਾਨੀ ਅਕਲ ਵਿੱਚ ਜਾਂ ਬਦਨੀ ਸ਼ਕਲ ਵਿੱਚ ਮੌਜੂਦ ਨਹੀਂ ਏ। ਬਸ਼ਰ ਗਰੂਰ ਪਸੰਦ ਕਰਨ ਵਾਲੇ ਹੁੰਦੇ ਨੇ। ਉਹ ਆਪਣੇ ਆਪ ਨੂੰ ਆਜ਼ਾਦ ਕਾਰਕੁਨ, ਆਪ ਲਿਖਾਰੀ, ਕਿਸੇ ਅਜਿਹੀ ਸ਼ੈ ਨੂੰ ਬਣਾਉਣ ਵਾਲੇ ਸਮਝਦੇ ਨੇ ਜਿਹੜੀ ਰੱਬ ਨਾ ਬਣਾ ਸਕਿਆ ਜਾਂ ਨਹੀਂ ਬਣਾ ਸਕਦਾ। ਫਾਨੀ ਸਿਆਣ ਦੀਆਂ ਤਖਲੀਕਾਂ ਮਾਦੀ ਨੇ। ਲਫਾਨੀ ਰੂਹਾਨੀ ਇਨਸਾਨ ਇਕੱਲਾ ਸੱਚਾਈ ਦੀ ਤਖਲੀਕ ਨੂੰ ਪੇਸ਼ ਕਰਦਾ ਏ। ਮਾਦੀ ਇਰਤਕਾਦ ਦੱਸਦਾ ਏ ਭਈ ਵੱਡੀ ਪਹਿਲੀ ਵਜ੍ਹਾ ਨੂੰ ਮਾਦੀ ਬਣਾਉਣਾ ਚਾਹੀਦਾ ਏ ਤੇ ਇਹਦੇ ਬਾਅਦ ਸਿਆਣ ਦੇ ਕੋਲ ਜਾਂ ਮਿੱਟੀ ਵਿੱਚ ਤੇ ਅਦਮ ਵਿੱਚ ਪਰਤ ਕੇ ਟੁਰ ਜਾਣਾ ਚਾਹੀਦਾ ਹੈ। ਕੀ ਰੂਹ ਇਹਦੇ ਮੁਖਾਲਫ ਮਾਦੇ ਨੂੰ ਬਣਾ ਸਕਦੀ ਏ ਤੇ ਮਾਦੇ ਨੂੰ ਪਾਪ ਕਰਨ ਤੇ ਤਕਲੀਫ ਸਹਿਣ ਦੀ ਕਾਬਲੀਅਤ ਦੇ ਸਕਦੀ ਏ? ਇਹ ਸਾਇੰਸੀ ਅਸਲੀਅਤ ਭਈ ਇਨਸਾਨ ਤੇ ਸੰਸਾਰ ਰੂਹ ਨਾਲ ਮੁਰਤਬ ਹੁੰਦੇ ਨੇ ਤੇ ਇਸੇ ਤਰ੍ਹਾਂ ਰੂਹਾਨੀ ਵੀ ਹੁੰਦੇ ਨੇ। ਇਲਾਹੀ ਸਾਇੰਸ ਵਿੱਚ ਹੀ ਇੰਨੀ ਮਜ਼ਬੂਤ ਹੁੰਦੀ ਏ ਜਿੰਨਾ ਇਹ ਸਬੂਤ ਏ ਭਈ ਫਾਨੀ ਬਸ਼ਰ ਬਸ ਉਦੋਂ ਹੀ ਸਿਹਤਮੰਦੀ ਦਾ ਫਹਿਮ ਪਾਉਂਦੇ ਨੇ ਜਦੋਂ ਉਹ ਪਾਪ ਤੇ ਬਿਮਾਰੀ ਦਾ ਫਹਿਮ ਖੋ ਦਿੰਦੇ ਨੇ। ਇਹ ਮੰਨਦਿਆਂ ਹੋਏ ਭਈ ਇਨਸਾਨ ਖਾਲਕ ਏ, ਬਸ਼ਰ ਰੱਬ ਦੀ ਤਖਲੀਕ ਨੂੰ ਕਦੀ ਨਹੀਂ ਸਮਝ ਸਕਦੇ। ਪਹਿਲੇ ਤੋਂ ਤਖਲੀਕਸ਼ੁਦਾ ਰੱਬ ਦੇ ਪੁੱਤਰ ਬਸ ਉਦੋਂ ਹੀ ਆਪਣੀ ਪਛਾਣ ਬਣਾਉਂਦੇ ਨੇ ਜਦੋਂ ਇਨਸਾਨ ਹਸਤੀ ਵਿੱਚ ਸੱਚਾਈ ਨੂੰ ਪਾ ਲੈਂਦਾ ਏ। ਵਿਰਾਸਤ ਸ਼ਰੀਅਤ ਨਹੀਂ ਏ। ਫਾਨੀ ਸਿਆਣ ਮਾਦੇ ਵਿੱਚ ਅਹਿਸਾਸਾਂ ਦੀਆਂ ਨੀਆਂ ਉੱਤੇ ਅਮਲ ਕਰਦਿਆਂ ਹੋਏ ਹੈਵਾਨੀ ਮਕਨਾਤੀਸੀਅਤ ਏ, ਪਰ ਇਹ ਨਾਮਨਿਆਦ ਸਿਆਣ ਜਿਹਦੇ ਵਿੱਚੋਂ ਸਾਰੀ ਬਦੀ ਨਿਕਲਦੀ ਏ ਆਪਣੇ ਆਪ ਦੀ ਮੁਖਾਲਫਤ ਕਰਦੀ ਏ ਤੇ ਇਹਨੂੰ ਅਖੀਰੀ ਸੱਚਾਈ ਜਾਂ ਕ੍ਰਿਸਚਨ ਸਾਇੰਸ ਵਿੱਚ ਬਿਆਨ ਕੀਤੀ ਹੋਈ ਇਲਾਹੀ ਸਿਆਣ ਨੂੰ ਮੰਨਣਾ ਪੈਂਦਾ ਏ। ਕ੍ਰਿਸਚਨ ਸਾਇੰਸ ਵਿੱਚ ਸਾਡੇ ਅਦਰਾਕ ਦੇ ਤਨਾਸਬ ਵਿੱਚ ਸਾਨੂੰ ਵਿਰਾਸਤ ਦੇ ਅਕੀਦੇ, ਮਾਦੇ ਉੱਤੇ ਸਿਆਣ ਦੇ ਅਕੀਦੇ ਜਾਂ ਹੈਵਾਨੀ ਮਕਨਾਤੀਸੀਅਤ ਦੇ ਅਕੀਦੇ ਤੋਂ ਆਜ਼ਾਦ ਕੀਤਾ ਜਾਂਦਾ ਏ ਤੇ ਫਾਨੀ ਹਸਤੀ ਦੇ ਮਿਆਰ ਦੇ ਬਾਰੇ ਰੂਹਾਨੀ ਸਿਆਣ ਦੇ ਤਨਾਸਬ ਵਿੱਚ ਅਸੀਂ ਪਾਪ ਨੂੰ ਉਹਦੀ ਤਸਵਰਾਤੀ ਤਾਕਤ ਤੋਂ ਗੈਰ ਮੁਸੱਲਾ ਕਰਦੇ ਹਾਂ। ਫਾਨੀ ਸੋਚ ਆਪਣੇ ਤਸਵਰਾਂ ਨੂੰ ਮੁੰਤਕਿਲ ਕਰਦੀ ਏ ਤੇ ਆਪਣੀ ਪੀੜ੍ਹੀ ਨੂੰ ਇਨਸਾਨੀ ਵਹਿਮਾਂ ਦੀ ਛਬੀ ਉੱਤੇ ਬਣਾਉਂਦੀ ਏ। ਰੱਬ, ਰੂਹ, ਰੂਹਾਨੀ ਤੌਰ ਤੇ ਕੰਮ ਕਰਦਾ ਏ, ਮਾਦੀ ਤੌਰ ਤੇ ਨਹੀਂ। ਜ਼ੇਨ ਜਾਂ ਮਾਦੇ ਨੇ ਕਦੀ ਇਨਸਾਨੀ ਨਜ਼ਰੀਏ ਨੂੰ ਨਹੀਂ ਬਣਾਇਆ ਸੀ। ਅਰਤਾਸ਼ ਜ਼ਹਾਨਤ ਨਹੀਂ ਏ, ਇਸ ਲਈ ਇਹ ਇੱਕ ਖਾਲਕ ਵੀ ਨਹੀਂ ਏ। ਲਫਾਨੀ ਖਿਆਲ ਪਾਕ, ਕਾਮਲ ਤੇ ਮੁਸਤਕਿਲ ਇਲਾਹੀ ਸਿਆਣ ਦੇ ਰਾਹੀਂ ਇਲਾਹੀ ਸਾਇੰਸ ਪਾਰੋਂ ਮੁੰਤਕਿਲ ਹੁੰਦੇ ਨੇ, ਜਿਹੜੀ ਗਲਤੀ ਨੂੰ ਸੱਚਾਈ ਨਾਲ ਠੀਕ ਕਰਦੀ ਤੇ ਅਖੀਰ ਤੀਕ ਰੂਹਾਨੀ ਖਿਆਲ ਇਲਾਹੀ ਨਜ਼ਰੀਆਂ ਦੀ ਮੰਗ ਕਰਦੀ ਏ ਤਾਂ ਜੋ ਉਹ ਹਮਾਹੰਗ ਨਤੀਜੇ ਪੈਦਾ ਕਰ ਸਕਣ। ਸਿਆਣ ਖਿਆਲਾਂ ਵਿੱਚ ਆਪਣੇ ਆਪ ਦੀ ਛਵੀ ਪੈਦਾ ਕਰਦੀ ਏ ਤੇ ਖਿਆਲ ਦਾ ਮਵਾਦ ਗੈਰ ਜ਼ਹੀਨ ਮਾਦੇ ਦੇ ਫਰਜ਼ੀ ਮਵਾਦ ਤੋਂ ਬਹੁਤ ਦੂਰ ਏ। ਇਸ ਲਈ ਸਿਆਣ ਦਾ ਪਿਓ ਮਾਦੇ ਦਾ ਪਿਓ ਨਹੀਂ ਏ। ਮਾਦੀ ਹਿੱਸਾ ਤੇ ਇਨਸਾਨੀ ਤਸਵੁਰ ਰੂਹਾਨੀ ਖਿਆਲਾਂ ਦਾ ਤਰਜਮਾ ਮਾਦੀ ਅਕੀਦਿਆਂ ਵਿੱਚ ਕਰਨਗੇ ਤੇ ਆਖਣਗੇ ਭਈ ਤਸ਼ਬੀਹਾਤੀ ਰੱਬ ਲਾਮਤਨਾਹੀ ਅਸੂਲ ਦੀ ਬਜਾਏ ਦੂਜੇ ਲਫ਼ਜ਼ਾਂ ਵਿੱਚ ਇਲਾਹੀ ਮੁਹੱਬਤ ਮੀਂਹ ਦਾ ਪਿਓ ਏ। ਤਰੇਲ ਦੇ ਕਤਰੇ ਜਿਹਦੇ ਤੋਂ ਪੈਦਾ ਹੋਏ, ਜਿਹੜਾ ਮੁਨਤਿਕਤਾ ਅਲਬਰੂਜ ਨੂੰ ਉਹਨਾਂ ਦੇ ਹੱਥੋਂ ਕੱਢ ਸਕਦਾ ਏ ਤੇ ਬਨਾਤੁਲ ਨਾਸ਼ ਦੀ ਉਹਨਾਂ ਦੀਆਂ ਸਹੇਲੀਆਂ ਦੇ ਨਾਲ ਰਹਿਬਰੀ ਕਰ ਸਕਦਾ ਏ। ਬਸ ਰੂਹਾਨੀ ਇਰਤਕਾ ਹੀ ਇਲਾਹੀ ਕੂਵਤ ਦੀ ਮਸ਼ਕ ਕਰਨ ਦੇ ਕਾਬਲ ਏ। ਜਦੋਂ ਇਨਸਾਨ ਰੱਬ ਤੇ ਇਨਸਾਨਾਂ ਦੇ ਬਾਰੇ ਚੰਗੇ ਖਿਆਲ ਰੱਖਦੇ ਨੇ, ਤਖਲੀਕ ਦੇ ਮਕਸਦਾਂ ਦੀ ਕਸਰਤ ਜਿਹੜੀ ਇਸ ਤੋਂ ਪਹਿਲਾਂ ਵੇਖੀ ਨਹੀਂ ਜਾਂਦੀ ਸੀ, ਹੁਣ ਵੇਖੀ ਜਾਵੇਗੀ ਜਦੋਂ ਸਾਨੂੰ ਇਹ ਅਹਿਸਾਸ ਹੋ ਜਾਂਦਾ ਏ ਭਈ ਹਯਾਤੀ ਰੂਹ ਏ, ਨਾ ਕਦੀ ਮਾਦੇ ਦਾ ਨਾ ਕਦੀ ਮਾਦੇ ਵਿੱਚ। ਇਹ ਅਦਰਾਕ ਰੱਬ ਵਿੱਚ ਸਭ ਕੁਝ ਚੰਗਾ ਪਾਉਂਦਿਆਂ ਹੋਏ ਤੇ ਕਿਸੇ ਦੂਜੇ ਸ਼ਾਉਰ ਦੀ ਲੋੜ ਮਹਿਸੂਸ ਨਾ ਕਰਦਿਆਂ ਹੋਏ ਆਪ ਕਾਮਲੀਅਤ ਵੱਲੋਂ ਵਸੀਹ ਹੋਵੇਗਾ। ਰੂਹ ਤੇ ਉਹਦੀਆਂ ਇਸਲਾਹਾਂ ਹਸਤੀ ਦੀਆਂ ਕੱਲੀਆਂ ਹਕੀਕਤਾਂ ਨੇ। ਮਾਦਾ ਰੂਹ ਦੀ ਖੁਰਦਬੀਨ ਹੇਠਾਂ ਗਾਇਬ ਹੋ ਜਾਂਦਾ ਏ। ਪਾਪ ਸੱਚਾਈ ਦੇ ਪਾਰੋਂ ਜ਼ਰੂਰੀ ਏ ਤੇ ਬਿਮਾਰੀ ਤੇ ਮੌਤ ਉੱਤੇ ਯਿਸੂ ਨੇ ਫਤਹ ਪਾਈ, ਜਿਨੇ ਇਹਨਾਂ ਨੂੰ ਗਲਤੀ ਦੀਆਂ ਸ਼ਕਲਾਂ ਸਾਬਤ ਕੀਤਾ। ਰੂਹਾਨੀ ਹਯਾਤੀ ਤੇ ਬਰਕਤ ਹੀ ਇਕੱਲੇ ਸਬੂਤ ਨੇ
ਜਿਨ੍ਹਾਂ ਦੇ ਬਾਹਰੋਂ ਅਸੀਂ ਅਸਲੀ ਵਜੂਦੀਅਤ ਨੂੰ ਪਛਾਣ ਸਕਦੇ ਤੇ ਬਿਆਨ ਨਾ ਕੀਤੇ ਜਾਣ ਵਾਲੇ ਸਕੂਨ ਨੂੰ ਮਹਿਸੂਸ ਕਰਦੇ ਹਾਂ, ਜਿਹੜਾ ਸਾਰਾ ਜਜ਼ਬ ਕਰਨ ਵਾਲੇ ਰੂਹਾਨੀ ਪਿਆਰ ਤੋਂ ਨਿਕਲਦਾ ਹੈ। ਜਦੋਂ ਅਸੀਂ ਮਸੀਹੀ ਸਾਇੰਸ ਵਿੱਚ ਰਾਹ ਜਾਣਦੇ ਹਾਂ ਤੇ ਇਨਸਾਨ ਦੀ ਰੂਹਾਨੀ ਹਸਤੀ ਨੂੰ ਪਛਾਣਦੇ ਹਾਂ, ਅਸੀਂ ਰੱਬ ਦੀ ਤਖਲੀਕ ਨੂੰ ਸਮਝਾਂ ਤੇ ਵੇਖਾਂਗੇ ਸਾਰਾ ਜਲਾਲ ਧਰਤੀ ਤੇ ਅਸਮਾਨ ਤੇ ਇਨਸਾਨ ਲਈ ਏ। ਹੁਣ ਮੈਂ ਮੇਰੀ ਬੇਕਰੇਡੀ ਵੱਲੋਂ ਚਰਚ ਮੈਨੂਅਲ ਵਿੱਚ ਦਿੱਤੇ ਹੋਏ ਰੋਜ਼ਾਨਾ ਦੇ 3 ਫਰਜ਼ ਪੜਾਂਗਾ। ਰੋਜ਼ਾਨਾ ਦੀ ਦੁਆ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਭਈ ਉਹ ਹਰ ਰੋਜ਼ ਇਹ ਦੁਆ ਕਰੇ, ਤੇਰੀ ਬਾਦਸ਼ਾਹੀ ਆਵੇ, ਇਲਾਹੀ ਸਚਾਈ, ਹਯਾਤੀ ਤੇ ਪਿਆਰ ਦੀ ਸਲਤਨਤ ਮੇਰੇ ਅੰਦਰ ਕਾਇਮ ਹੋਵੇ ਤੇ ਸਾਰੇ ਪਾਪ ਮੈਥੋਂ ਨਿਕਲ ਜਾਣ ਤੇ ਤੇਰਾ ਕਲਾਮ ਸਾਰੇ ਇਨਸਾਨਾਂ ਦੇ ਪਿਆਰ ਨੂੰ ਵਧਾਵੇ ਤੇ ਉਹਨਾਂ ਉੱਤੇ ਹੁਕੂਮਤ ਕਰੇ। ਮਕਸਦਾਂ ਤੇ ਕੰਮਾਂ ਦਾ ਇੱਕ ਅਸੂਲ। ਨਾ ਕੋਈ ਮੁਖਾਲਫਤ ਤੇ ਨਾ ਕੋਈ ਜ਼ਾਤੀ ਤਾਲੁਕ ਮਾਦਰੀ ਚਰਚ ਦੇ ਕਿਸੇ ਰੁਕਨ ਦੇ ਮਕਸਦਾਂ ਜਾਂ ਕੰਮਾਂ ਉੱਤੇ ਅਸਰ ਕਰਨੇ ਚਾਹੀਦੇ। ਸਾਇੰਸ ਵਿੱਚ ਬਸ ਇਲਾਹੀ ਪਿਆਰ ਹੀ ਹੁਕੂਮਤ ਕਰਦਾ ਹੈ ਤੇ ਇੱਕ ਮਸੀਹੀ ਸਾਇੰਸਦਾਨ ਪਾਪ ਨੂੰ ਰੱਦ ਕਰਦਿਆਂ ਹੋਏ ਸੁੱਚੀ ਭਰਾਬੰਦੀ, ਖੈਰਾਤ ਪਸੰਦੀ ਤੇ ਮਾਫੀ ਨਾਲ ਪਿਆਰ ਦੀਆਂ ਮਿੱਠੀਆਂ ਸਚਾਈਆਂ ਦਾ ਪਰਛਾਵਾਂ ਬਣਦਾ ਹੈ। ਇਸ ਚਰਚ ਦੇ ਸਾਰੇ ਰੁਕਨਾਂ ਨੂੰ ਸਾਰੇ ਪਾਪਾਂ ਤੋਂ, ਗਲਤ ਤਰ੍ਹਾਂ ਦੀਆਂ ਪੇਸ਼ਨਗੋਈਆਂ, ਮੁਨਸਫੀਆਂ, ਮੁਜ਼ਮਤਾਂ, ਸਲਾਮਾਂ, ਗਲਤ ਅਸਰਾਂ ਨੂੰ ਲੈਣ ਤੇ ਗਲਤ ਅਸਰ ਦੇਣ ਤੋਂ ਆਜ਼ਾਦ ਰਹਿਣ ਲਈ ਹਰ ਰੋਜ਼ ਖਿਆਲ ਰੱਖਣਾ ਚਾਹੀਦਾ ਹੈ ਤੇ ਦੁਆ ਕਰਨੀ ਚਾਹੀਦੀ ਹੈ। ਫਰਜ਼ ਲਈ ਚੁਸਤੀ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਭਈ ਉਹ ਹਰ ਰੋਜ਼ ਜਾਰਹਾਨਾ ਜ਼ਿਹਨੀ ਸਲਾਮਾਂ ਦੇ ਖਿਲਾਫ ਆਪਣੇ ਆਪ ਨੂੰ ਤਿਆਰ ਰੱਖੇ ਤੇ ਰੱਬ, ਆਪਣੇ ਕਾਇਦ ਤੇ ਇਨਸਾਨਾਂ ਲਈ ਆਪਣੇ ਫਰਜ਼ਾਂ ਨੂੰ ਨਾ ਕਦੀ ਭੁੱਲੇ ਤੇ ਨਾ ਕਦੀ ਨਜ਼ਰਅੰਦਾਜ਼ ਕਰੇ। ਉਹਦੇ ਕੰਮਾਂ ਦੇ ਰਾਹੀਂ ਉਹਦਾ ਇਨਸਾਫ ਹੋਵੇਗਾ, ਉਹ ਬੇਕਸੂਰ ਜਾਂ ਕਸੂਰਵਾਰ ਹੋਵੇਗਾ।